ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਜੁਬਾ ਸਿਟੀ ਦੇ ਵਿੱਚ ਨਗਰ ਕੀਰਤਨ ਸੀਗਾ, ਉਹਦੇ ਸੰਬੰਧ ਦੇ ਵਿੱਚ ਜੇ ਆਪਾਂ ਸਾਂਝੀਆਂ ਕਰਦੇ ਜਾਈਏ ਕੀ ਕੁਝ ਵਾਪਰਿਆ, ਕਿੰਨੀ ਕੁ ਉੱਥੇ ਸੰਗਤ ਆਈ ਹੈਗੀ ਆ। KCRA ਚੈਨਲ 3 ਜੋ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਟੀਵੀ ਸਟੇਸ਼ਨ ਆ, ਉਹਨਾਂ ਨੇ ਇਹ ਕਿਹਾ ਆ ਵੀ 3 ਲੱਖ ਦੇ ਕਰੀਬ ਜੋ ਲੋਕ ਆ ਉੱਥੇ ਪਹੁੰਚੇ ਹੈਗੇ ਆ। ਸਿੱਖ ਤੇ ਪੰਜਾਬੀ ਕਲਚਰ ਜੋ ਪਰੇਡ ਸੀ ਉਹਦੇ ਵਿੱਚ 44ਵੀਂ ਐਨੂਅਲ ਜੁਬਾ ਸਿਟੀ ਨਗਰ ਕੀਰਤਨ ਸੀ। ਆਪਾਂ ਨਗਰ ਕੀਰਤਨ ਕਹਿੰਦੇ ਆ, ਪਰ ਕਈ ਵਾਰ ਜਿਹੜਾ ਅਮਰੀਕਨ ਮੀਡੀਆ ਆ ਉਹ ਫਿਰ ਉਹਨੂੰ ਜਿਹੜਾ ਪਰੇਡ ਹੀ ਕਹਿ ਦਿੰਦਾ ਹੈਗਾ। ਇਸ ਤੋਂ ਬਿਨਾਂ ਜੋ ਹੋਰ ਚੈਨਲਾਂ ਦੀ ਗੱਲ ਕਰਦੇ ਜਾਈਏ, ਫੌਕਸ 40 ਉਹਨਾਂ ਨੇ ਮੋਰ ਦੈਨ 200,000 ਦੱਸਿਆ, ਤੇ ਜੋ CBS ਆ ਉਹਨਾਂ ਨੇ ਵੀ ਮੋਰ ਦੈਨ 200,000 ਦੱਸਿਆ। ਕਈ ਵਾਰੀ ਉਹ ਵੀ ਗਲਤੀ ਕਰ ਜਾਂਦੇ, ਉਹਨਾਂ ਨੇ ਕਿਹਾ ਵੀ ਜੋ ਸਟਰ ਕਾਉਂਟੀ ਆ ਉਹਦੀ ਇੰਨੀ 1 ਲੱਖ ਦੇ ਕਰੀਬ ਪਾਪੂਲੇਸ਼ਨ ਹੈਗੀ ਆ। ਸੋ ਜੁਬਾ ਸਿਟੀ ਦੀ ਟੋਟਲ ਪਾਪੂਲੇਸ਼ਨ ਅੱਜ ਦੀ ਡੇਟ ਦੇ ਵਿੱਚ ਜਿਹੜਾ 2021 ਦਾ ਸੈਂਸਸ ਆ ਉਹਦੇ ਵਿੱਚ ਉਹਨਾਂ ਨੇ 69,536 ਦੱਸੀ ਆ। ਸੋ ਜੇ 3 ਲੱਖ ਦੇ ਕਰੀਬ ਸੰਗਤਾਂ ਪਹੁੰਚੀਆਂ, ਦੇਖੋ ਵੀ 4 ਟਾਈਮ ਤੋਂ ਵੱਧ ਲੋਕ ਜਿਹੜੇ ਉੱਥੇ ਲੋਕ ਪਹੁੰਚੇ ਹੋਏ ਸੀ ਦੂਰੋਂ ਦੂਰੋਂ, ਕੈਨੇਡਾ ਤੋਂ, ਇੰਗਲੈਂਡ ਤੋਂ, ਅਮਰੀਕਾ ਦੀਆਂ ਲਗਭਗ ਹਰ ਇੱਕ ਸਟੇਟ ਤੋਂ ਉੱਥੇ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈਆਂ ਸੀਗੀਆਂ। ਸੋ ਨਗਰ ਕੀਰਤਨ ਬਹੁਤ ਹੀ ਸ਼ਾਂਤੀ ਦੇ ਨਾਲ ਜਿਹੜੀ ਸਮਾਪਤ ਹੋਇਆ। ਸੋ ਸਾਰੇ ਹੀ ਵਲੰਟੀਅਰ, ਪ੍ਰਬੰਧਕ, ਜਿੰਨੇ ਵੀ ਉੱਥੇ ਸੰਗਤਾਂ ਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜਿਹੜਾ ਮੈਸੇਜ ਗਿਆ ਹੈਗਾ। ਸੋ ਕਈ ਵਾਰ ਕੀ ਹੁੰਦਾ ਵੀ ਮਾੜੀ ਮੋਟੀ ਕੋਈ ਗੱਲਬਾਤ ਹੋ ਜਾਂਦੀ, ਕਿਤੇ ਮਾੜੀ ਮੋਟੀ ਕੋਈ 5-7 ਬੰਦਿਆਂ ਦੀ ਡੰਡੇ ਨਾਲ ਲੜਾਈ ਵੀ ਹੋ ਗਈ, ਤੇ ਉਹ ਜਿਹੜਾ ਇੰਡੀਆ ਦਾ ਮੀਡੀਆ ਆ ਉਹ ਬਦਨਾਮ ਕਰਨ ਦੇ ਲਈ, ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜੇ ਕੋਈ ਇਦਾਂ ਦੀ ਗੱਲ ਹੁੰਦੀ ਆ ਤੇ ਉਹਨੀ ਇੱਕ ਮਾੜੀ ਜਿਹੀ ਇਨਸੀਡੈਂਟ ਨੇ ਪੂਰਾ ਬਦਨਾਮ ਕਰਨਾ ਹੁੰਦਾ। ਸੋ ਲੋਕ ਗਾਹਾਂ ਤੇ ਗਾਹਾਂ ਵੀਡੀਓ ਸ਼ੇਅਰ ਕਰੀ ਜਾਂਦੇ ਆ, ਵੀ ਥੋੜੀ ਬਹੁਤੀ ਸ਼ਰਮ ਕਰ ਲੈਣ। ਚਲੋ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਤਾਂ ਵੈਸੇ ਹੀ ਸ਼ਰਮ ਚਾਹੀਦੀ ਆ, ਤੇ ਜਿਹੜੇ ਜਿਹੜੇ ਸ਼ੇਅਰ ਕਰਦੇ ਉਹਨਾਂ ਨੂੰ ਵੀ ਜ਼ਿਆਦਾ ਚਾਹੀਦੀ ਆ ਵੀ ਜਦੋਂ ਤੁਹਾਡੇ ਘਰਾਂ ਦੇ ਵਿੱਚ ਸਾਡੇ ਆਪਣੇ ਕੋਈ ਮਾੜਾ ਮੋਟਾ ਪ੍ਰੋਗਰਾਮ ਹੁੰਦਾ, ਉੱਥੇ ਥੋੜੀ ਲੜਾਈ ਝਗੜਾ ਹੁੰਦੀ ਆ ਤੇ ਤੁਸੀਂ ਵੀਡੀਓ ਫਿਰ ਸ਼ੇਅਰ ਕਰਦੇ ਹੋ ਉਹਨਾਂ ਦੇ ਨਾਲ। ਸੋ ਕੋਈ ਖਾਸ ਇੰਸੀਡੈਂਟ ਨਹੀਂ ਹੋਇਆ, ਕੋਈ ਅਰੈਸਟ ਵਗੈਰਾ ਨਹੀਂ ਹੋਈ ਹੈਗੀ। ਤੇ ਜਿਹੜੇ ਮੀਡੀਆ ਆ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ, ਖਾਸ ਕਰਕੇ ਪੰਜਾਬੀ ਮੀਡੀਆ ਨੂੰ ਵੀ, ਜਿਹੜੇ ਇਦਾਂ ਦੀ ਵੀਡੀਓ ਸ਼ੇਅਰ ਕਰਦੇ ਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ 14-15 ਦਿਨਾਂ ਤੋਂ ਲਗਾਤਾਰ ਪ੍ਰੋਗਰਾਮ ਚੱਲਦੇ ਸੀ, ਤੇ ਉੱਥੇ ਤੁਸੀਂ ਜੋ ਕੁਝ ਵਾਪਰਿਆ, ਸਿੱਖ ਕੌਮ ਤੇ ਜ਼ੁਲਮ ਹੋਇਆ, ਜਦੋਂ ਉਹ ਬੁਲਾਰੇ ਬੋਲਦੇ ਆ, ਚਾਹੇ ਡਾਕਟਰ ਅਮਰਜੀਤ ਸਿੰਘ ਹੋਣ ਜਾਂ ਹੋਰ ਆਪਣੇ ਭੈਣ ਭਰਾ, ਤੇ ਉਦੋਂ ਵੀ ਤੁਹਾਡੇ ਜਿਹੜੇ ਟੀਵੀ ਚੈਨਲ ਆ, ਰੇਡੀਓ ਜਾਂ ਹੋਰ ਆ, ਚਾਹੇ ਇੰਡੀਆ ਵਾਲੇ, ਉਹ ਸਾਰੇ ਬੰਦ ਹੋ ਜਾਂਦੇ ਆ। ਕਿੰਨੇ ਸਾਲ ਹੋ ਗਏ, 1984 ਤੋਂ ਬਾਅਦ ਕੈਨੇਡਾ ਤੋਂ ਆ ਕੇ ਸਿੱਖ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਖੂਨਦਾਨ ਕਰਦੇ ਹੈਗੇ ਆ। ਰਾਜਕਨਵੀਰ ਸਿੰਘ ਹੁਣੀ ਵੀ ਖੂਨ ਦਿੱਤਾ ਸੀ। ਸੋ ਉਹ ਕਿੰਨੇ ਅਗਨੇ ਤੁਸੀਂ ਜਿਹੜਾ ਸ਼ੇਅਰ ਕੀਤਾ ਹੈਗਾ, ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਵਲੰਟੀਅਰ 16-16, 18-18 ਘੰਟੇ ਪਿਛਲੇ ਮਹੀਨੇ ਤੋਂ ਵਲੰਟੀਅਰ ਸੇਵਾ ਕਰ ਰਹੇ ਆ ਆਪਣੇ ਲੰਗਰਾਂ 'ਚ। ਬੀਬੀਆਂ, ਬਜ਼ੁਰਗ, ਬੱਚੇ ਆਪਣਾ ਕੰਮ ਛੱਡ ਕੇ ਉਹਨਾਂ ਦਾ ਕਿੰਨਾ ਕਰਦੇ ਹੈਗੇ ਆ। ਰਾਈਟ ਨਾਓ ਜਿਸ ਟਾਈਮ ਆਪਾਂ 9:19 ਹੋਇਆ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸੋਮਵਾਰ ਦੇ, ਜਿਸ ਟਾਈਮ ਆਪਾਂ ਗੱਲਬਾਤ ਕਰ ਰਹੇ ਆ, 200 ਤੋਂ ਵੱਧ ਵਲੰਟੀਅਰ ਇਸ ਟਾਈਮ ਜੁਬਾ ਸਿਟੀ ਏਰੀਏ ਦੇ ਵਿੱਚ, ਜੁਬਾ ਸਿਟੀ ਗੁਰਦੁਆਰਾ ਸਾਹਿਬ ਦੇ ਲਾਗੇ ਗਰਬੇਜ ਚੱਕ ਰਹੇ ਹੈਗੇ ਆ। ਸਾਰਾ ਇਹਨੂੰ ਨਹੀਂ ਕਲੀਨ ਕਰ ਦਿੱਤਾ। ਤੁਹਾਨੂੰ ਪਤਾ ਹੀ ਆ ਵੀ ਜਿਹੜੇ ਉੱਥੇ ਗਏ ਸੀ ਨਗਰ ਕੀਰਤਨ ਤੇ ਕਿੰਨਾ ਕੁ ਗਰਬੇਜ ਸੀ। ਪਿਕਅਪ ਟਰੱਕ 200 ਤੋਂ ਵੱਧ, ਕੋਈ ਵੀ ਪੇਡ EMPLOYEE ਨਹੀਂ ਹੈ, ਸਾਰੇ ਵਲੰਟੀਅਰ ਲੱਗੇ ਹੋਏ ਹੈਗੇ ਆ। ਸੋ ਇਹ ਵੀ ਖਬਰਾਂ ਜਿਹੜੀਆਂ ਆ ਉਹ ਸਾਂਝੀਆਂ ਕਰ ਦਿਆ ਕਰੋ। ਜੀ ਬਿਲਕੁਲ, ਮੇਨ ਫੋਕਸ ਜਿਹੜਾ ਪੋਜ਼ਿਟਿਵਿਟੀ ਦੇ ਉੱਤੇ ਜਿਹੜਾ ਉਹ ਰੱਖਣਾ ਚਾਹੀਦਾ ਆ, ਤੇ ਉਸੇ ਦੇ ਉੱਤੇ ਆਪਾਂ ਜੇ ਰੱਖਦੇ ਜਾਈਏ ਤਾਂ ਸੰਗਤਾਂ ਦਾ ਹੜ੍ਹ ਜਿਹੜਾ ਆ ਉਹ ਉੱਥੇ ਆਇਆ ਸੀਗਾ। ਇਸ ਵਾਰ ਜਿਹੜੀਆਂ ਉੱਥੇ ਸੇਵਾ ਕਰਨ ਵਾਲੇ ਸੇਵਾਦਾਰ, ਵਲੰਟੀਅਰ ਤੋਂ ਲੈ ਕੇ ਜਿਹੜੇ ਪ੍ਰਬੰਧਕ ਸੀਗੇ, ਸਾਰੇ ਇਸ ਜਿਹੜੇ ਸੰਗਤਾਂ ਦੇ ਇਕੱਠ ਤੋਂ ਹੈਰਾਨ ਤੇ ਸੀਗੇ ਹੀ ਸੀਗੇ, ਪਰ ਖੁਸ਼ ਉਸ ਤੋਂ ਵੀ ਜ਼ਿਆਦਾ ਸੀਗੇ। ਇਸ ਲਈ ਵੀ ਦੁਨੀਆ ਬਹੁਤ ਦੂਰੋਂ ਨੇੜਿਓਂ ਚੱਲ ਕੇ ਜਿਹੜੀ ਉਹ ਪਹੁੰਚੀ ਆ। ਆਪਣੇ ਵੀ ਜਿਹੜੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਦਰਸ਼ਕ ਆ ਉਹ ਮਿਲੇ ਆਪਾਂ ਨੂੰ ਉੱਥੇ ਆ ਕੇ। ਲੋਕਲ ਸੰਗਤ ਦੇ ਨਾਲ ਨਾਲ ਕੈਲੀਫੋਰਨੀਆ ਦੇ ਤਕਰੀਬਨ ਸਾਰੇ ਹਿੱਸਿਆਂ ਤੋਂ, ਚਾਹੇ ਅਪ ਨਾਰਥ ਤੁਸੀਂ ਲਾ ਲਓ ਤੇ ਚਾਹੇ ਤੁਸੀਂ ਲਾ ਲਓ ਜੀ ਜਿਹੜਾ ਡਾਊਨ ਸਾਊਥ, ਉੱਥੋਂ ਕੈਲੀਫੋਰਨੀਆ ਤੋਂ ਤਾਂ ਪਹੁੰਚੇ ਹੀ ਪਹੁੰਚੇ। ਓਰੇਗਨ ਦੀਆਂ ਸੰਗਤਾਂ, ਵਾਸ਼ਿੰਗਟਨ ਦੀਆਂ, ਆਰਕਨਸਾ ਦੀਆਂ ਜਿਹੜੀਆਂ ਉਹ ਸੰਗਤਾਂ ਆਪਾਂ ਨੂੰ ਮਿਲੀਆਂ। ਕਲੀਵਲੈਂਡ ਤੋਂ ਆਏ, ਮਿਸ਼ੀਗਨ ਵਾਲੇ ਜਿਹੜੇ ਉਹ ਪਹੁੰਚੇ, ਨਿਊਯਾਰਕ, ਨਿਊ ਜਰਸੀ, ਕੈਨੇਡਾ ਦੀ ਬਹੁਤ ਸੰਗਤ ਸੀ, ਸਿਆਟਲ ਤੋਂ ਬਹੁਤ ਸੰਗਤ ਜਿਹੜੀ ਉਹ ਆ ਕੇ ਮਿਲੀ। ਇਹ ਬਹੁਤ ਵਧੀਆ ਜਿਹੜਾ ਆ ਉਹ ਓਵਰਆਲ ਜਿਹੜਾ ਹੋ ਰਿਹਾ ਆ, ਤੇ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਉਹ ਨਿਬੜਿਆ। ਜਿਉਂ-ਜਿਉਂ ਸੰਗਤ ਜਿਹੜੀ ਉਹ ਵੱਧ ਰਹੀ ਆ, ਸੋ ਆਪਾਂ ਉੱਥੇ ਬਹੁਤ ਸਾਰੀਆਂ ਇੰਟਰਵਿਊਜ਼, ਗੱਲਾਂ ਬਾਤਾਂ ਜਿਹੜੀਆਂ
ਉਹਨਾਂ ਸੰਗਤਾਂ ਦੇ ਨਾਲ ਕੀਤੀਆਂ ਜਿਹੜੀਆਂ ਪਹਿਲੀ ਨਗਰ ਕੀਰਤਨ ਦੇ ਵਿੱਚ ਵੀ ਮੌਜੂਦ ਸੀਗੀ, ਤੇ ਉਹ ਹੁਣ ਅੱਜ 44ਵੇਂ ਨਗਰ ਕੀਰਤਨ ਦੇ ਵਿੱਚ ਵੀ ਉਹਨਾਂ ਨੇ ਦੇਖਿਆ। ਕਹਿੰਦੇ ਵੀ ਕਿੱਥੇ 5000 ਦੇ ਇਕੱਠ ਤੋਂ ਸ਼ੁਰੂ ਹੋ ਕੇ ਹੁਣ 3 ਲੱਖ ਦੇ ਇਕੱਠ ਤੱਕ ਇਹ ਪਹੁੰਚ ਚੁੱਕਾ ਆ। ਇਹ ਇੱਕ ਦਿਨ ਦਾ ਕਹਿ ਰਹੇ ਆ। ਤੁਸੀਂ ਦੇਖੋ ਵੀ ਜਿਹੜੇ ਕੰਟੀਨਿਊਸ ਹੀ ਬਾਕੀ ਦਿਨ ਆ ਕੇ ਚਲੇ ਜਾਂਦੇ ਆ। ਕਈ ਵਾਰੀ ਕੋਈ ਬਜ਼ੁਰਗ ਹੁੰਦਾ ਆ, ਉਹ ਫਿਰ ਰਹਿ ਜਾਂਦੇ ਆ, ਵੀ ਬੱਚਿਆਂ ਵਾਲੇ ਕਈ ਵਾਰੀ ਰਹਿ ਜਾਂਦੇ ਆ, ਵੀ ਚੱਲ ਥੋੜਾ ਜਿਹਾ ਕਰਾਊਡ ਹੁੰਦਾ ਆ ਤੇ ਆਪਾਂ ਪਹਿਲੋਂ ਮੱਥਾ ਟੇਕ ਆਉਂਦੇ ਆ। ਬਹੁਤ ਸਾਰੀ ਸੰਗਤ ਅਜਿਹੀ ਹੁੰਦੀ ਆ ਵੀ ਨਗਰ ਕੀਰਤਨ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਉਹਨਾਂ ਕੋ ਆਇਆ ਨਹੀਂ ਜਾਂਦਾ। ਉਹ ਬਾਅਦ ਹੀ ਜਿਹੜੀ ਫਲੋਟ ਆ, ਪਾਲਕੀ ਸਾਹਿਬ ਆ, ਉਸ ਫਲੋਟ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਬਾਹਰੋਂ ਹੀ ਜਿਹੜੇ ਨਤਮਸਤਕ ਹੋ ਕੇ ਜਿਹੜੇ ਉਹ ਚਲੇ ਜਾਂਦੇ। ਹਰ ਤਰ੍ਹਾਂ ਦੀ ਉੱਥੇ ਜਿਹੜੀ ਚਰਚਾ ਆ, ਗੱਲਬਾਤ ਆ, ਉਹ ਹੋ ਰਹੀ ਸੀ। ਬਹੁਤ ਹੀ ਨਿਮਰ ਹੋ ਕੇ ਜਿਹੜੀਆਂ ਯੂਬਾ ਸਿਟੀ ਦੀਆਂ ਸੰਗਤਾਂ ਆ, ਉਹ ਧੰਨਤਾਯੋਗ ਆ ਵੀ ਉਹਨਾਂ ਨੇ ਇੰਨੇ ਇਕੱਠ ਨੂੰ ਦੇਖੋ, ਇੱਕ ਦਿਨ ਦੇ ਲਈ ਯੂਬਾ ਸਿਟੀ ਦੀ ਪਾਪੂਲੇਸ਼ਨ 3 ਤੋਂ 4 ਗੁਣਾ ਹੋ ਜਾਂਦੀ ਆ। ਇਹ ਬਹੁਤ ਵੱਡੀ ਜਿਹੜੀ ਗੱਲ ਆ, ਜਿੱਥੇ ਉੱਥੇ ਉਹਨਾਂ ਨੂੰ ਸਾਰੇ ਬਿਜ਼ਨੈਸਿਸ ਨੂੰ ਫਾਇਦਾ ਵੀ ਜਿਹੜਾ ਉਹ ਹੁੰਦਾ ਆ, ਅਤੇ ਨਾਲ ਦੇ ਨਾਲ ਇਹਨਾਂ ਦੀ ਜਿਹੜੀ ਆਓ ਭਗਤ ਤੇ ਜਿਹੜੀ ਸੇਵਾ ਆ, ਉਹਨਾਂ ਤੋਂ ਆਪਾਂ ਸਾਰੇ ਜਾਣੇ ਜਿਹੜੇ ਉਹ ਬਲਿਹਾਰੇ ਜਾਂਦੇ ਆ। ਵੱਖ-ਵੱਖ ਗੁਰੂ ਘਰਾਂ ਤੋਂ, ਵੱਖ-ਵੱਖ ਕਲੱਬ, ਵੱਖ-ਵੱਖ ਕਮੇਟੀਆਂ, ਲੰਗਰਾਂ ਵਾਲੇ ਜਿੰਨੇ ਵੀ ਆ, ਉੱਥੇ ਸਾਰਿਆਂ ਨੇ ਪੂਰਾ ਜਿਹੜਾ 2 ਵੀਕ ਤੋਂ ਵੱਧ ਇਸੇ ਤਰੀਕੇ ਦੇ ਨਾਲ ਨਿਰਵਿਘਨ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਕੀਤੀਆਂ, ਤੇ ਇਹ ਤਿਆਰੀਆਂ ਕਈ ਮਹੀਨੇ ਪਹਿਲਾਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਆ। ਇਵੈਂਚੁਅਲੀ ਉਹ ਦਿਨ ਆਉਂਦਾ ਆ, ਸੁਭਾਗਾ ਸ਼ੁਭ ਦਿਨ ਆਇਆ। ਮੌਸਮ ਨੇ ਇਸ ਵਾਰ ਬਹੁਤ ਸਾਥ ਦਿੱਤਾ। ਪਹਿਲੇ 2 ਦਿਨ ਜਿਹੜੇ ਆ, ਸ਼ੁੱਕਰਵਾਰ ਸ਼ਨੀਚਰਵਾਰ, ਸੋਹਣੀ ਧੁੱਪ, ਦਿਨ ਜਿਹੜੇ ਉਹ ਖੁੱਲੇ ਚੜੇ ਉਹ ਚੱਲੇ। ਕੱਲ ਬੱਦਲਵਾਰੀ ਵੀ ਜਿਹੜੀ ਉਹ ਰਹੀ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆ ਹੋਈਆਂ ਆ। ਬਾਕੀ ਥੱਕੇ ਵੀ ਹੁੰਦੇ ਆ ਲੋਕ, ਐਕਸੀਡੈਂਟ ਵੀ ਹੁੰਦੇ ਆ, ਕਈ ਜਿਹੜਾ ਯੰਗ ਆ ਜ਼ਿਆਦੇ, ਉਹ ਫਿਰ ਕਈ ਵਾਰੀ ਸ਼ੇਖੀ ਵੀ ਮਾਰਨ ਦੀ ਕੋਸ਼ਿਸ਼ ਕਰਦੇ, ਐਕਸੀਡੈਂਟ ਵੀ ਕਰਾ ਬੈਂਦੇ। ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਉਹ ਪਰਹੇਜ਼ ਕਰਨਾ ਚਾਹੀਦਾ ਆ। ਪਰ ਉਮੀਦ ਕਰਦੇ ਆ ਵੀ ਸਾਰੇ ਜਾਣੇ ਆਪੋ ਆਪਣੀ ਥਾਈਂ ਸਹੀ ਸਲਾਮਤ ਜਿਹੜੇ ਉਹ ਆਪਣੇ ਪਰਿਵਾਰਾਂ ਸਮੇਤ ਪਰਿਵਾਰਾਂ ਦੇ ਕੋਲ ਜਿਹੜੇ ਉਹ ਪਹੁੰਚ ਗਏ ਹੋਣਗੇ, ਤੇ ਪ੍ਰਮਾਤਮਾ ਸਾਰਿਆਂ ਨੂੰ ਸਿਹਤਯਾਬੀ ਬਖਸ਼ੇ, ਤੇ ਇਹਨਾਂ ਸਾਰੇ ਹੀ ਸੇਵਾਦਾਰਾਂ ਦਾ, ਪ੍ਰਬੰਧਕਾਂ ਦਾ, ਵਾਲੰਟੀਅਰਸ ਦਾ, ਜਿਹੜੇ ਲਗਾਤਾਰ ਸੇਵਾਵਾਂ ਉੱਥੇ ਕਰ ਰਹੇ ਆ। ਅਜੇ ਵੀ ਸੇਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਕਿੰਨੇ ਹਜ਼ਾਰ ਪਾਊਂਡ ਦਾ ਜਿਹੜਾ ਟਰੈਸ਼ ਆ ਉਹ ਇਕੱਠਾ ਕਰਕੇ ਉਹਨਾਂ ਨੇ ਫਿਰ ਹੁਣ ਲੈ ਕੇ ਜਾਣਾ ਆ। ਤੇ ਸੋ ਜਿਹੜੇ ਉੱਥੇ ਹੈਗੇ ਨੇ ਅਜੇ ਵੀ, ਉਹ ਜਿਹੜੇ ਸੇਵਾ ਕਰ ਰਹੇ ਆ। ਸੋ ਬਾਕੀ ਜਿਹੜੇ ਲੰਗਰਾਂ ਦੀ ਸੇਵਾ ਦੇ ਨਾਲ ਨਾਲ ਇਹ ਜਿਹੜੀ ਹੁਣ ਰੀਅਲ ਸੇਵਾ, ਕਲੀਨ ਅਪ ਕਰਨਾ, ਉਹ ਸਾਰਾ ਕੁਛ ਕਰਨਾ, ਉਹ ਇਸ ਟਾਈਮ ਚੱਲਣੀ ਆ। ਕਈ ਦਿਨ ਜਿਹੜੇ ਉਹ ਲੱਗ ਜਾਣੇ ਪੂਰਾ ਕਲੀਅਰ ਕਰਨ ਨੂੰ। ਸੋ ਜੇ ਕੋਈ ਲਾਗੇ ਛਾਗੇ ਹੈਗਾ, ਸੁਣ ਰਹੇ ਆ, ਉੱਥੋਂ ਦੇ ਲੋਕਲ ਆ, ਤੇ ਭਾਈ ਇਸ ਸੇਵਾ ਦੇ ਵਿੱਚ ਵੀ ਜ਼ਰੂਰ ਜਾ ਕੇ ਯੋਗਦਾਨ ਪਾਓ ਜੀ। ਜੀ। ਸੋ ਬਾਕੀ ਹਜ਼ਾਰਾਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਪੰਜਾਬੀ ਰੇਡੀਓ ਯੂਐਸਏ ਦੇ ਬੂਥ ਤੇ ਆਈਆਂ, ਜਿਨ੍ਹਾਂ ਨੇ ਪਿਕਚਰ ਖਿਚਾਈਆਂ। ਹੋਪਫੁਲੀ 1-2 ਦਿਨਾਂ ਵਿੱਚ ਸਾਰੀਆਂ ਅਪਲੋਡ ਹੋ ਜਾਊਗੀਆਂ, ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਆ ਵੀ ਇੰਨੀ ਸੰਗਤ ਸੀ, ਇਸ ਕਰਕੇ ਇੰਟਰਨੈਟ ਜਿਹੜਾ ਆ ਬਹੁਤ ਸਲੋ ਹੋ ਜਾਂਦਾ, ਅਪਲੋਡ ਨਹੀਂ ਹੁੰਦੀਆਂ ਸੀਗੀਆਂ। ਬਾਕੀ 4 ਵਜੇ ਜਿਹੜਾ ਸ਼ੋਅ ਹੋਣਾ ਹੈਗਾ ਸਾਡਾ, ਇਹ 3 ਵਜੇ ਰਾਜਕਨਵੀਰ ਸਿੰਘ ਜੀ, ਤੁਸੀਂ ਉਸ ਟਾਈਮ ਦੇ ਉੱਤੇ ਜੋ ਕੁਝ ਹੋਇਆ ਉਹ ਆਪਾਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਵੀ ਜੁੜਨ ਦੀ, ਸਰੋਤਿਆਂ ਨਾਲ ਵੀ, ਕਿਉਂਕਿ ਸਾਡੀ ਇਸ ਵਾਰੀ ਬਹੁਤ ਕੋਸ਼ਿਸ਼ ਰਹੀ। ਅਸੀਂ ਵੀ 4 ਦਿਨ ਉੱਥੇ ਰਹੇ। ਲਗਭਗ 2 ਹਫ਼ਤਿਆਂ ਤੋਂ ਲਗਾਤਾਰ ਜਿਹੜੀਆਂ ਸੰਗਤਾਂ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕੀਆਂ, ਉਹਨਾਂ ਨੂੰ ਘਰਾਂ ਦੇ ਵਿੱਚ ਸਾਰੇ ਹੀ ਸਾਡੇ ਰੇਡੀਓ ਸਟੇਸ਼ਨ, 13 ਰੇਡੀਓ ਸਟੇਸ਼ਨਾਂ ਤੇ ਨਾਲ ਦੀ ਨਾਲ ਪੰਜਾਬੀ ਰੇਡੀਓ ਯੂਐਸਏ ਦੀ YouTube ਤੇ ਤੁਹਾਨੂੰ ਲਾਈਵ ਦਿਖਾਲਦੇ ਵੀ ਰਹੇ ਆ, ਲਾਈਵ ਤੁਸੀਂ ਸੁਣਦੇ ਵੀ ਰਹੇ ਆ। ਉਹਦੇ ਬਾਰੇ ਵੀ ਜਿਹੜੇ ਤੁਸੀਂ ਆਪਣੇ ਵਿਚਾਰ ਆ, ਤੁਹਾਨੂੰ ਕਿਸ ਤਰ੍ਹਾਂ ਪ੍ਰੋਗਰਾਮ ਲੱਗਿਆ, ਜ਼ਰੂਰ ਤੁਸੀਂ ਸੋ ਉਹ ਦੱਸ ਦਿਓ 4 ਵਜੇ ਵਾਲੇ ਸ਼ੋਅ ਜਾਂ 3 ਵਜੇ ਵਾਲੇ ਸ਼ੋਅ 'ਚ। ਜੀ ਬਿਲਕੁਲ, ਆਪਾਂ ਸਾਰੀ ਇਨਫੋਰਮੇਸ਼ਨ ਆ ਉਹ ਸ਼ੇਅਰ ਜਿਹੜੀ ਆ 100% ਜਿਹੜੀ ਉਹ ਕਰਦੇ ਜਾਵਾਂਗੇ। ਬਾਕੀ ਜਿੱਥੇ ਇੰਨੇ ਜਾਣੇ ਆ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ, ਮਾੜਾ ਮੋਟਾ ਜਿਹੜਾ ਅਜੇ ਕਿਸੇ ਦੀ ਹੋ ਗਈ, ਕੁਰਸੀ ਚੱਲ ਗਈ, ਕੁਛ ਹੋ ਗਿਆ, ਉਹਦਾ ਏਡਾ ਬਾਦਾ ਪਤੰਗੜ ਨਹੀਂ। ਲਿਖਣ ਵਾਲਿਆਂ ਨੇ ਤਾਂ ਕਈ ਕੁਛ ਜਿਹੜਾ ਉਹ ਲਿਖੀ ਜਾਣਾ, ਇਹ ਉਹ ਸੇਮ ਥਿੰਗ ਹੀ ਆ। ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਬਾਕੀ ਬਹੁਤਾਤ ਦੇ ਵਿੱਚ ਇੱਕ ਅੱਧੇ ਇਨਸੀਡੈਂਟ ਨੂੰ ਜਿਹੜਾ ਉਹ ਛੱਡ ਦਈਏ ਤਾਂ ਸਭ ਕੁਛ ਜਿਹੜਾ ਉਹ ਪੋਜ਼ਿਟਿਵ ਜਿਹੜਾ ਹੋ ਰਿਹਾ ਆ। ਸੋ ਬਾਕੀ ਚੀਜ਼ਾਂ ਨੂੰ ਛੱਡ ਕੇ, ਨੈਗੇਟਿਵ ਚੀਜ਼ ਨੂੰ ਛੱਡ ਕੇ ਪੋਜ਼ਿਟਿਵ ਦੇ ਵੱਲ ਨੂੰ ਜਿਹੜਾ ਉਹ ਹਮੇਸ਼ਾ ਹੀ ਧਿਆਨ ਦੇਣ ਦੀ ਜੀ। ਸੋ ਬਿਲਕੁਲ, ਆਪ ਜਿੰਨੇ ਜਿਹੜੇ ਸਰੋਤੇ ਆ ਨਾ, ਵੀ ਤੁਸੀਂ ਜਿਹੜੇ ਖਬਰਾਂ ਸ਼ੇਅਰ ਕਰਦੇ ਆ, ਕਿਸੇ ਨਾਲ ਗੱਲ ਕਰਦੇ ਆ, ਉਹ ਵੀ ਜ਼ਰੂਰ ਧਿਆਨ ਰੱਖਿਆ ਕਰੋ ਵੀ ਐਵੇਂ ਅਫਵਾਹਾਂ ਦੇ ਵਿੱਚ ਨਾ ਰੁੱਝਿਆ ਕਰੋ। ਹੁਣ ਮੈਂ ਜਿੰਨੇ ਵੀ ਤੁਹਾਡੇ ਨਾਲ ਟੀਵੀ ਸਟੇਸ਼ਨ
ਜਾਂ ਜਿੰਨੇ ਵੀ ਮੀਡੀਆ ਦੀ ਗੱਲਬਾਤ ਕੀਤੀ ਹੈ, ਕਿਤੇ ਵੀ ਇਦਾਂ ਦੀ ਕੋਈ ਖਬਰ ਨਹੀਂ ਆਈ। ਸਾਨੂੰ ਕਾਲਾਂ ਕਰਦੇ ਰਹੇ ਜੀ, ਉੱਥੇ ਬੰਦਾ ਮਰ ਗਿਆ, ਆਹ ਹੋ ਗਿਆ, ਆਹ ਹੋ ਗਿਆ। ਸੋ ਪਲੀਜ਼ ਅਫਵਾਹਾਂ ਤੋਂ ਬਚਿਆ ਕਰੋ। ਸਾਡੀ ਮਹਾਰਾਜ ਕਿਰਪਾ ਕਰੇ, ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਹਰ ਇੱਕ ਜਿਹੜੀ ਸਹੀ ਤੇ ਸੱਚੀ ਖਬਰ ਆ ਉਹ ਤੁਹਾਡੇ ਤਾਈਂ ਪਹੁੰਚਾਈਏ। CBS, ਫੌਕਸ, KCRA, ਈਵਨ ਯਾਹੂ ਨੇ ਵੀ ਬਹੁਤ ਵੱਡੀ ਖਬਰ ਕੀਤੀ ਹੈ। ਕਿਸੇ ਨੇ ਕੋਈ ਇਦਾਂ ਦੀ ਜਿਹੜੀ ਇੰਸੀਡੈਂਟ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਜੀ ਜੀ ਬਿਲਕੁਲ। ਇਸ ਵਾਰ ਭਾਜੀ ਸਿਕਿਉਰਿਟੀ ਦਾ ਬਹੁਤ ਕਰੜਾ ਜਿਹੜਾ ਉਹ ਪ੍ਰਬੰਧ ਸੀਗਾ, ਤੇ ਅੰਦਰ ਵੱਖਰੀ ਸਿਕਿਉਰਿਟੀ ਵਾਲੀ ਟੀਮ, ਬਾਹਰ ਵੱਖਰੀ, ਸ਼ੈਰਿਫ ਡਿਪਾਰਟਮੈਂਟ ਜਿਹੜਾ ਉਹ ਨਾਲ। ਸੋ ਇਹ ਸ਼ਰਾਰਤੀਆਂ ਨੂੰ ਪਹਿਲਾਂ ਹੀ ਜਿਹੜਾ ਉਹ ਜਿਹੜਾ ਸਮਝ ਲੈਣਾ ਜਿਹੜਾ ਉਹ ਚਾਹੀਦਾ ਆ। ਤੇ ਇਹਦੇ ਵਿੱਚ ਇਹ ਵੀ ਹੈ ਹਰਜੋਤ ਸਿੰਘ ਜੀ ਵੀ ਜੇ ਪ੍ਰਬੰਧਕ ਅਜਿਹੇ ਸ਼ਰਾਰਤੀਆਂ ਨੂੰ ਰੋਕਦੇ, ਫਿਰ ਲੋਕੀ ਕਹਿੰਦੇ ਵੀ ਰੋਕਦੇ ਕਿਉਂ ਆ, ਇਹਨਾਂ ਨੂੰ ਆਉਣ ਕਿਉਂ ਨਹੀਂ ਦਿੰਦੇ, ਤੇ ਜੇ ਨਾ ਰੋਕਦੇ ਫਿਰ ਕਹਿੰਦੇ ਅਜਿਹਿਆਂ ਨੂੰ ਰੋਕਿਆ ਕਿਉਂ ਨਹੀਂ। ਸੋ ਵਿਚਾਰੇ ਉਹ ਵੀ ਫਸੇ ਹੁੰਦੇ ਆ ਦੋਨੋਂ ਪਾਸੇ ਵੀ ਕੀ ਜਿਹੜਾ ਉਹ ਹੋਣਾ ਆ, ਕਿੱਧਰਲੇ ਪਾਸੇ ਨੂੰ ਜਾਈਏ ਕਿੱਧਰ ਨੂੰ ਨਹੀਂ। ਸੋ ਸੰਗਤਾਂ ਨੂੰ ਆਪ ਹੀ ਇਸ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ। ਉੱਥੇ ਖੜ ਕੇ ਵੀਡੀਓ ਬਣਾਉਣ ਦੀ ਥਾਂ ਤੇ ਰੋਕਣ ਦੀ ਕੋਸ਼ਿਸ਼ ਆ ਉਹਨਾਂ ਨੂੰ ਕਰਨ ਦੀ। ਤੁਸੀਂ ਮੈਸੇਜ ਦੇਖੋ ਵੀ ਆਪਾਂ ਕੀ ਮੈਸੇਜ ਦਿੰਦੇ ਆ, ਜਿਹੜਾ ਅਮਰੀਕਨ ਮੀਡੀਆ ਕੀ ਮੈਸੇਜ ਹੁੰਦਾ। KCRA ਨੇ ਜਿਹੜੀ ਪੂਰੀ ਕਵਰੇਜ ਕੀਤੀ ਆ, ਉਹਨਾਂ ਨੇ ਐਂਡ 'ਚ ਇਹ ਕਿਹਾ ਵੀ 3 ਲੱਖ ਤੋਂ ਵੱਧ ਲੋਕਾਂ ਨੇ ਪਾਰਟਿਸਿਪੇਟ ਕੀਤਾ। ਉਹਨਾਂ ਨੇ ਨੈਚੁਰਲੀ ਲੋਕ ਇਹ ਕਹਿਣਾ, ਕਿਉਂਕਿ ਉਹਨਾਂ ਨੂੰ ਸੰਗਤ ਤੇ ਲੋਕਾਂ ਦਾ ਫਰਕ ਨਹੀਂ ਹੈਗਾ। ਤੇ ਉਹਨਾਂ ਨੇ ਇਹ ਕਿਹਾ ਵੀ ਸਾਰਿਆਂ ਨੇ ਜਿਹਦੇ ਨਾਲ ਵੀ ਅਸੀਂ ਗੱਲ ਕੀਤੀ ਆ, ਉਹ ਨਹੀਂ ਕਿਹਾ ਵੀ ਜਿਹੜੇ ਅੱਜ ਨਹੀਂ ਆ ਸਕੇ, ਨੋ ਮੈਟਰ ਵੀ ਤੁਸੀਂ ਜਿਹੜੇ ਮਰਜ਼ੀ ਧਰਮ ਨੂੰ ਬਿਲੋਂਗ ਕਰਦੇ, ਜਿਹੜੇ ਮਰਜ਼ੀ ਜਿਹੜੀ ਰਿਲੀਜਨ ਨੂੰ, ਜਾਂ ਜਿਹੜੀ ਮਰਜ਼ੀ ਤੁਹਾਡਾ ਐਥਨੀਸਿਟੀ ਹੈਗਾ, ਤੁਸੀਂ ਇੱਥੇ ਆਓ, ਸਾਰਾ ਕੁਝ ਲੰਗਰ ਫ੍ਰੀ ਆ, ਕੋਈ ਕਿਸੇ ਨੂੰ ਫੋਰਸ ਨਹੀਂ ਕਰਦਾ, ਕੋਈ ਕਿਸੇ ਨੂੰ ਕਹਿੰਦਾ ਨਹੀਂ ਵੀ ਤੁਸੀਂ ਸਿੱਖ ਧਰਮ ਦੇ ਵਿੱਚ ਕਨਵਰਟ ਹੋ। ਤੇ ਨੈਕਸਟ ਈਅਰ ਟੀਵੀ ਦੇ ਜਿਹੜੇ ਹੋਸਟ ਸੀ, ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲੋਂ ਵੀ ਵੱਧ ਲੋਕ ਪਹੁੰਚੋ, ਤੁਸੀਂ ਦੇਖੋ ਅਸੀਂ ਜੋ ਦਿਖਾ ਰਹੇ ਹਾਂ, ਤਾਂ ਕਿ ਤੁਸੀਂ ਵੀ ਜਿਹੜਾ ਆ ਇਹ ਬਹੁਤ ਹੀ ਵਧੀਆ ਜਿਹੜਾ ਫੈਸਟੀਵਲ ਉਹ ਕਹਿੰਦੇ ਆ ਵੀ ਉਹਨੂੰ ਦੇਖ ਕੇ ਤੁਸੀਂ ਨੈਕਸਟ ਈਅਰ ਇਹਦੇ ਵਿੱਚ ਪਾਰਟਿਸਿਪੇਟ ਕਰੋ। ਬਿਲਕੁਲ। ਉੱਥੇ ਦੇ ਜਿਹੜੇ ਲੋਕਲ ਪੋਲੀਟੀਸ਼ੀਅਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ, ਮੇਅਰ ਦੇ ਨਾਲ ਗੱਲ ਕੀਤੀ। ਹੁਣ ਮੈਨੂੰ ਨਹੀਂ ਪਤਾ ਬਾਕੀਆਂ ਨੇ ਗੱਲ ਕੀਤੀ ਨਹੀਂ ਕੀਤੀ, ਆਪਾਂ ਉਹਨੂੰ ਜ਼ਰੂਰ ਪੁੱਛਿਆ ਵੀ ਭਾਈ ਜਿਹੜੀ ਬਿਊਟ ਹਾਊਸ ਰੋਡ ਆ ਤੇ ਜਿਹੜੀ ਟੈਰਾਬਿਊਨਾ ਰੋਡ ਆ, ਉੱਥੇ ਜਿਹੜਾ ਸਟਾਪ ਸਾਈਨ ਆ, ਸਭ ਨੂੰ ਪਤਾ ਵੀ ਇੱਥੇ ਬਹੁਤ ਜ਼ਿਆਦਾ ਕੰਜੈਸ਼ਨ ਹੁੰਦੀ ਹੈ, ਇੱਥੇ ਲਾਈਟਾਂ ਹੀ ਲਵਾ ਦਿਓ। ਕਹਿੰਦੇ ਮੇਰੇ ਧਿਆਨ 'ਚ ਨਹੀਂ ਸੀਗਾ, ਆਪਾਂ ਜ਼ਰੂਰ ਇਹਦੇ ਬਾਰੇ ਸੋਚਾਂਗੇ। ਇਹ ਉਹਨਾਂ ਦੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਮੈਨੂੰ ਕਿਸੇ ਨੇ ਦੱਸਿਆ ਨਹੀਂ। ਸੋ ਯੁਵਾ ਸਿਟੀ ਦੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਹੁਣ ਅਸੀਂ ਇਸ਼ੂ ਇਹ ਚੱਕ ਦਿੱਤਾ ਹੈ ਪੰਜਾਬੀ ਰੇਡੀਓ USA ਵੱਲੋਂ, ਮੇਅਰ ਦੇ ਕੋਲ ਪਹੁੰਚਾਤਾ। ਜਿਹੜਾ ਬਿਊਟ ਰੋਡ ਵਾਲਾ ਤੇ ਟੇਰਾਬੀਨਾ ਰੋਡ ਦੇ ਉੱਤੇ ਜਿਹੜਾ ਹੈਗਾ ਆ ਸਟਾਪ ਸਾਈਨ ਵੀ ਨਹੀਂ ਹੈਗਾ ਉੱਥੇ, ਹਨਾ, ਤੇ ਉੱਥੇ ਲਾਈਟ ਲੱਗਣੀ ਚਾਹੀਦੀ ਆ। ਇਹ ਹੁਣ ਤੁਸੀਂ ਮੇਅਰ ਦੇ ਨਾਲ ਗੱਲ ਕਰੋ, ਕਹਿੰਦਾ ਮੈਂ ਕਰੂੰਗਾ ਜ਼ਰੂਰ। ਆਲਵੇਜ਼ ਸਟਾਪ ਨਹੀਂ ਆ ਉੱਥੇ, ਦੋ ਪਾਸੇ ਜਿਹੜਾ ਸਟਾਪ ਆ। ਸੋ ਉਹਦੇ ਕਰਕੇ ਫਿਰ ਟੈਰਾਬੀਨਾ ਰੋਡ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਬੈਕਅਪ ਆ ਟ੍ਰੈਫਿਕ ਦਾ, ਉਹ ਹੋਣਾ ਸ਼ੁਰੂ ਜ਼ਿਆਦਾ ਹੋ ਜਾਂਦਾ ਆ। ਸੋ ਉਹ ਧਿਆਨ ਜਿਹੜਾ ਉਹ ਰੱਖੋ। ਬਾਕੀ ਕਈ ਹੋਰ ਇੰਟਰਫੇਥ ਵਾਲੇ ਉੱਥੇ ਪਹੁੰਚੇ ਸੀ, ਹੋਰ ਪੋਲੀਟੀਸ਼ੀਅਨਾਂ ਨੇ ਵੀ ਆਪੋ ਆਪਣੇ ਵਿਚਾਰ ਜਿਹੜੇ ਆ ਉੱਥੇ ਸਾਂਝੇ ਕੀਤੇ ਸੀ। ਸੋ ਓਵਰਆਲ ਬਹੁਤ ਹੀ ਵਧੀਆ ਜਿਹੜਾ ਇਹ ਨਗਰ ਕੀਰਤਨ ਆ ਉਹ ਹੋ ਨਿਬੜਿਆ ਆ। ਸਪੈਸ਼ਲ ਤੌਰ ਦੇ ਉੱਤੇ ਪੰਜਾਬ ਤੋਂ ਆਈਆਂ ਜਿਹੜੀਆਂ ਸੰਗਤਾਂ ਆ, ਉਹਨਾਂ ਨੇ ਵੀ ਵਿਚਾਰ ਦੱਸੇ। ਕੈਨੇਡਾ ਤੋਂ ਇਸ ਵਾਰ ਬਹੁਤ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਸੀਗੀਆਂ, ਉਹਨਾਂ ਨੇ ਵੀ ਜਿਹੜਾ ਉਹ ਦੱਸਿਆ। ਸੋ ਉਮੀਦ ਕਰਦੇ ਹਾਂ ਵੀ ਇਸੇ ਤਰੀਕੇ ਦੇ ਨਾਲ ਇੱਦਾਂ ਹੀ ਜਿਹੜਾ ਆ ਉਹ ਵਧੀਆ ਜਿਹੜੇ ਆ ਉਹ ਪ੍ਰਬੰਧਾਂ ਦੇ ਨਾਲ ਇੱਦਾਂ ਹੀ ਜਿਹੜਾ ਉਹ ਅੱਗੇ ਕੰਮ ਹੁੰਦਾ ਜਾਵੇਗਾ। ਜੀ।